2026 ਦੇ ਵਿੱਚ ਟਰੱਕਿੰਗ ਇੰਡਸਟਰੀ ਦੀ ਕੀ ਆਊਟਲੁੱਕ ਆਪਾਂ ਨੂੰ ਨਜ਼ਰ ਜਿਹੜੀ ਉਹ ਆ ਰਹੀ ਆ? ਕਿਵੇਂ ਤੁਸੀਂ ਦੇਖਦੇ ਆ ਕਿਹੜੀਆਂ ਚੀਜ਼ਾਂ ਦੇ ਉੱਤੇ ਇੰਡਸਟਰੀ ਆ ਉਹ ਵਰਕਆਊਟ ਕਰ ਰਹੀ ਆ ਤੇ ਕਿਹੜੇ ਜਿਹੜੇ ਚੈਲੰਜਸ ਇਸ ਸਾਲ ਦੇ ਵਿੱਚ ਜਿਹੜੇ ਇੰਡਸਟਰੀ ਦੇ ਮੂਹਰੇ ਰਹਿਣਗੇ? ਰਾਜਕਰਨ ਵਾਈਡ ਜਿਹੜੇ ਰੇਂਜ ਆਫ ਇੰਟਰਸਟ ਔਰ ਜਿਹੜੇ ਇਸ਼ੂਜ਼ ਹੈਗੇ ਆ ਇਸ ਵੇਲੇ ਇੰਡਸਟਰੀ ਦੇ ਸਾਹਮਣੇ ਹੈਗੇ ਆ। ਵਾਈਡ ਰੇਂਜ ਦੇ ਵਿੱਚ ਜੇ ਲੈ ਲਈਏ ਤੇ ਇਸ ਵੇਲੇ ਸਾਰਿਆਂ ਨਾਲੋਂ ਵੱਡਾ ਜਿਹੜਾ ਆ ਫਰਾਡ ਤੇ ਥੈਫਟ ਦਾ ਜਿਹੜਾ ਕੰਮ ਹੈਗਾ ਉਹ ਇੰਡਸਟਰੀ ਦੇ ਸਾਹਮਣੇ ਖੜਾ ਹੈਗਾ। ਜਿਹੜੀ ਲਾਸਟ ਵੀਕ ਜਿਹੜੀ ਉੱਥੇ ਕੈਪੀਟਲ ਦੇ ਵਿੱਚ ਗੱਲਬਾਤ ਹੋਈ ਆ ਉਹਦੇ ਵਿੱਚ ਵੀ ਇਹ ਦੱਸਿਆ ਗਿਆ ਕਿ ਜਿਹੜਾ ਐਵਰੀ ਡੇ ਜਿਹੜਾ ਥੈਫਟ ਹੈਗਾ ਜਾਂ ਫਰਾਡ ਹੈਗਾ ਉਹ ਇੰਨਾ ਕੁ ਜ਼ਿਆਦਾ ਐਕਸਟੈਂਸਿਵ ਹੋ ਚੁੱਕਾ ਆ ਕਿ ਉਹਦੇ ਨਾਲ ਜਿਹੜੀ ਐਵਰੀ ਡੇ ਸਪਲਾਈ ਚੇਨ ਦੇ ਵਿੱਚ ਜਿਹੜੇ ਇਸ਼ੂ ਆ ਰਹੇ ਹੈਗੇ ਆ ਜਾਂ ਜਿਹੜੀਆਂ ਗਾਹ ਦੇ ਗਾਹ ਬੰਦਿਸ਼ ਜਾਂ ਜਿਹੜੀਆਂ ਪ੍ਰੋਬਲਮਸ ਆ ਕੈਰੀਅਰਸ ਦੇ ਉੱਤੇ ਆ ਉਹ ਵੱਧ ਰਹੀਆਂ ਹੈਗੀਆਂ। ਉਹਦੇ ਨਾਲ ਜਿਹੜਾ ਆਉਣ ਵਾਲਾ ਸਮਾਂ ਹੈਗਾ ਉਹਦੇ ਵਿੱਚ ਡੈਫੀਨੇਟਲੀ ਇਹ ਚੀਜ਼ ਜਿਹੜੀ ਆ ਇਹ ਹਾਵੀ ਰਹੂਗੀ। ਇਸ ਸਾਲ ਦੇ ਫਸਟ 6 months ਦੇ ਵਿੱਚ ਤਾਂ ਡੈਫੀਨੇਟਲੀ ਇਹ ਚੀਜ਼ ਆ ਹੈਵੀ ਹੈਗੀ ਆ। ਉਸ ਤੋਂ ਬਾਅਦ ਰਾਜਕਰਨ ਜਿਹੜੀ ਹੁਣ ਲਾਇਸੈਂਸ ਦੇ ਇਸ਼ੂ ਹੈਗੇ ਆ ਉਹ ਵੀ ਬਹੁਤ ਜੋਰ ਸ਼ੋਰ ਦੇ ਨਾਲ ਜਿਹੜੀਆਂ ਚੀਜ਼ਾਂ ਹੈਗੀਆਂ ਉਹਨਾਂ ਦੇ ਵਿੱਚ ਕੀਤੀਆਂ ਜਾ ਰਹੀਆਂ ਹੈਗੀਆਂ। ਇਸ ਵੇਲੇ ਜੇ ਗੱਲ ਕਰੀਏ ਤੇ ਜਿਹੜੀਆਂ ਸਟੇਟਸ ਹੈਗੀਆਂ ਉਹਨਾਂ ਨੇ ELP ਲਾਅ ਜਿਹੜੇ ਐਂਟਰੀ ਲੈਵਲ ਆਪਣਾ ਇੰਗਲਿਸ਼ ਲੈਂਗੁਏਜ ਪ੍ਰੋਫੀਸ਼ੀਐਂਸੀ ਲਾਅ ਜਿਹੜਾ ਹੈਗਾ ਉਹਦੇ ਉੱਤੇ ਜਿਹੜੇ ਆ ਹਰ ਸਟੇਟ ਜਿਹੜੀ ਆ ਕਾਫੀ ਸਟੇਟ ਜਿਹੜੀਆਂ ਉਹਨਾਂ ਨੇ ਇਹ ਲਾਅ ਜਿਹੜੇ ਆਪਣੀ ਬੁੱਕਸ ਤੇ ਬਣਾਉਣੇ ਸ਼ੁਰੂ ਕਰਤੇ ਔਰ ਸਟ੍ਰਿਕਟ ਲਾਅ ਬਣਾਉਣੇ ਸ਼ੁਰੂ ਕਰਤੇ ਆ। ਕਿਉਂਕਿ ਆਪਾਂ ਪਿਛਲੇ ਟਾਈਮ ਦੇ ਵਿੱਚ ਗੱਲ ਕੀਤੀ ਸੀ ਕਿ ਜਦੋਂ ELP ਦੇ ਥੱਲੇ ਕੋਈ ਡਰਾਈਵਰ ਆਊਟ ਆਫ ਸਰਵਿਸ ਹੁੰਦਾ ਤੇ ਉਹਦਾ ਕ੍ਰਾਈਟੇਰੀਆ ਕੀ ਹੁੰਦਾ, ਉਹਨੇ ਕੀ ਕਰਨਾ ਹੁੰਦਾ। ਸੋ ਇਸ ਵੇਲੇ ਵਾਇਓਮਿੰਗ, ਓਕਲਾਹੋਮਾ, ਮਿਜ਼ੂਰੀ ਜਿਹੜੇ ਆ ਉਹਨਾਂ ਨੇ ਇਸ ਚੀਜ਼ ਦੇ ਉੱਤੇ ਨਜ਼ਰ ਪਾਈ ਆ ਤੇ ਉਹਨਾਂ ਨੇ ਜਿਹੜੇ ਆਪਣੀ ਸਟੇਟ ਦੇ ਵਿੱਚ ਲਾਅ ਜਿਹੜੇ ਬਣਾਉਣੇ ਸ਼ੁਰੂ ਕੀਤੇ ਆ ਜਿਹਦੇ ਵਿੱਚ ਕੀ ਫਰਵਰੀ ਤੱਕ ਕਹਿ ਰਹੇ ਆ ਕਿ ਸ਼ਾਇਦ ਇੰਪਲੀਮੈਂਟ ਕਰ ਦੇਣਗੇ। ਜਿਹਦੇ ਵਿੱਚ ਕਿ ਜੇ ਪਹਿਲਾਂ ਤੁਹਾਡਾ ਫਸਟ ਅਫੈਂਸ ਆ ਕੁਛ ਇੱਕ ਸਟੇਟਸ ਜਿਹੜੀਆਂ ਹੈਗੀਆਂ ਵਾਇਓਮਿੰਗ ਦੇ ਵਿੱਚ ਹੈਗਾ ਤੁਹਾਡਾ ਫਸਟ ਅਫੈਂਸ ਜਿਹੜਾ ਆ ਉਹ $1000 ਤੇ ਫਾਈਨ ਹੈਗਾ ਤੇ ਉਸ ਤੋਂ ਬਾਅਦ ਉਹਨੂੰ ਬੈਨ ਕਰ ਦਿੱਤਾ ਜਾਊਗਾ CMV ਡਰਾਈਵ ਕਰਨ ਤੋਂ until unless ਦਾ ਡਰਾਈਵਰ ਜਿਹੜੀ ELP ਦੀ ਪ੍ਰੋਫੈਸ਼ਨਸੀ ਆ ਉਹ ਪ੍ਰੈਜ਼ੈਂਟ ਕਰੇ। ਜੇ ਉਹੀ ਡਰਾਈਵਰ ਦੁਆਰਾ ਡਰਾਈਵ ਕਰਨ ਦਾ ਫੜਿਆ ਜਾਂਦਾ ਆ ਤਾਂ ਉਹਨੂੰ ਫਿਰ $1000 ਫਾਈਨ ਤੇ 90 days ਇੰਪ੍ਰਿਜ਼ਨਮੈਂਟ ਉਹਦੀ ਜਿਹੜੀ ਹੈਗੀ ਆ। ਓਕਲਾਹੋਮਾ ਦੇ ਵਿੱਚ ਵੀ ਉਹਨਾਂ ਨੇ ਇਹੋ ਹੀ ਕੀਤਾ ਆ ਪਰ ਉਹਦੇ ਵਿੱਚ ਜਿਹੜਾ ਆ ਉਹਨਾਂ ਨੇ $3000 ਦਾ ਫਾਈਨ ਰੱਖਿਆ ਆ ਤੇ ਉਹਨਾਂ ਨੇ ਨਾਲ ਫਿਰ ਇਹ ਕਿਹਾ ਕਿ ਜਿਹੜੀ ਕੰਪਨੀ ਆਪਣੀ ਜਿਹੜਾ ਡਰਾਈਵਰ ਹੈਗਾ ਉਹਨੂੰ ਬੈਨ ਜਿੰਨਾ ਚਿਰ ਤੱਕ ਉਹ ਇੰਗਲਿਸ਼ ਪ੍ਰੋਫੀਸ਼ੀਐਂਸੀ ਦਿਖਾਉਂਦਾ ਨਹੀਂ। ਜੇ ਦੁਬਾਰਾ ਉਹ ਡਰਾਈਵਰ ਡਰਾਈਵ ਕਰਦਾ ਫੜਿਆ ਜਾਂਦਾ $1000 ਫਾਈਨ ਤੇ 90 days ਦੀ ਇੰਪ੍ਰਿਜ਼ਨਮੈਂਟ ਆ। ਉਹ ਤੋਂ ਬਾਅਦ ਚ ਮਿਜ਼ੂਰੀ ਜਿਹੜਾ ਹੈਗਾ ਮਿਜ਼ੂਰੀ ਦੇ ਵਿੱਚ ਵੀ $3000 ਦੀ ਆ ਜਿਹੜਾ ਕਲਾਸ D first time violators found guilty of a class D misdemeanor $500 ਦੀ ਹੈਗੀ ਆ। ਪਰ ਉਹਦੇ ਵਿੱਚ ਇੱਕ ਚੀਜ਼ ਉਹਨਾਂ ਨੇ ਜਿਹੜੀ ਮਿਜ਼ੂਰੀ ਵਾਲਿਆਂ ਨੇ ਕੀਤੀ ਆ ਉਹਨਾਂ ਨੇ ਇਹ ਕੀਤਾ ਕਿ ਨਾਲ ਦੇ ਨਾਲ $3000 ਜਿਹੜਾ ਆ ਉਹ ਕੰਪਨੀ ਨੂੰ ਫਾਈਨ ਵੀ ਰੱਖਿਆ ਆ। ਸੋ ਇਹ ਚੀਜ਼ਾਂ ਜਿਹੜੀਆਂ ਇਹ ਹੁਣ ਕਾਫੀ ਸਟ੍ਰੇਨ ਜਿਹੜੀ ਪਾਉਣ ਜਾ ਰਹੀਆਂ ਡਰਾਈਵਰ ਦੀ ਜਿਹੜੀ ਅਵੇਲੇਬਿਲਿਟੀ ਦੇ ਉੱਤੇ ਆ ਹੋਰ ਕਈ ਚੀਜ਼ਾਂ ਦੇ ਉੱਤੇ ਆ। ਜਿਹੜਾ ਡਰਾਈਵਰ ਲਾਇਸੈਂਸ ਦਾ ਐਗਜ਼ਾਮ ਹੈਗਾ ਉਹਦੇ ਉੱਤੇ ਕਾਫੀ ਕੰਮ ਚੱਲ ਰਿਹਾ ਹੈਗਾ। ਬਹੁਤ ਸਟੇਟਸ ਜਿਹੜੀਆਂ ਡਿਫਰੈਂਟ ਲੈਵਲ ਤੇ ਉੱਤੇ ਕੰਮ ਕਰ ਰਹੀਆਂ ਹੈਗੀਆਂ ਕਿ ਕਿਵੇਂ ਉਹਦੇ ਵਿੱਚ ਜਿਹੜੀ ਆ ਉਹ ਠੀਕ ਕਰਨਾ। ਜਿਹੜਾ ਥਰਡ ਪਾਰਟੀ ਟੈਸਟਰ ਹੈਗੇ ਆ ਉਹਨਾਂ ਦੇ ਉੱਤੇ ਜਿਹੜੀ ਆ ਗੱਲ ਚੱਲ ਰਹੀ ਹੈ ਕਿ ਕੀ ਉਹ ਰੱਖੇ ਜਾਣੇ ਆ ਨਹੀਂ ਰੱਖੇ ਜਾਣੇ। ਬਹੁਤ ਜਿਹੜੇ ਰੂਲ ਐਂਡ ਰੈਗੂਲੇਸ਼ਨਸ ਆ ਇਸ ਵੇਲੇ ਟਾਈਟਨ ਹੋ ਰਹੇ ਹੈਗੇ ਆ। ਸੋ ਆਹ ਜਿਹੜਾ ਸਾਲ ਹੈਗਾ ਇਹ 'ਚ ਡੈਫੀਨੇਟਲੀ ਆਉਣ ਵਾਲੇ ਸਾਲ ਦੇ ਵਿੱਚ ਇਹ ਚੀਜ਼ ਦੇਖਣ ਵਾਲੀ ਰਹੂਗੀ ਕਿ ਜਿਹੜੇ ਇਹ ਰੂਲ ਐਂਡ ਰੈਗੂਲੇਸ਼ਨਸ ਨਵੇਂ ਬਣ ਰਹੇ ਆ ਇਹ ਆਉਣ ਵਾਲੇ ਸਮੇਂ ਦੇ ਵਿੱਚ ਕਪੈਸਿਟੀ ਦੇ ਉੱਤੇ ਕਿੱਦਾਂ ਦਾ ਅਸਰ ਪਾਉਂਦੇ ਆ ਤੇ ਉਹਦੇ ਨਾਲ ਫਿਰ ਆਪਾਂ ਨੂੰ ਪਤਾ ਲੱਗੂਗਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਇੰਡਸਟਰੀ ਜਿਹੜੀ ਆ ਉਹ ਕਿੱਧਰ ਜਾਂਦੀ ਆ। ਇਹ ਇੱਕ ਰੈਗੂਲੇਸ਼ਨ ਦੇ ਐਂਗਲ ਤੋਂ ਹੋ ਗਿਆ ਰਮਨ ਜੀ ਵੀ ਇਹ ਆਊਟਲੁੱਕ ਆ 2026 ਦੇ ਵਿੱਚ ਵੀ ਕਾਨੂੰਨਾਂ ਦੇ ਵਿੱਚ ਸਖਤੀ ਕੁਛ ਜਿਹੜੀਆਂ ਰੈਗੂਲੇਸ਼ਨ ਵੀ ਇਨਵਾਇਰਮੈਂਟਲ ਵਾਲੀਆਂ ਉਹ ਪੁੱਲ ਬੈਕ ਕੀਤੀਆਂ ਜਾ ਸਕਦੀਆਂ ਜਿੱਦਾਂ ਟਰੰਪ ਪ੍ਰਸ਼ਾਸਨ ਨੇ ਪਹਿਲਾਂ ਵੀ ਇਸ ਪਾਸੇ ਵੱਲ ਨੂੰ ਇਸ਼ਾਰੇ ਜਿਹੜੇ ਉਹ ਰੱਖੇ ਆ
ਕਾਰਬ ਦੀਆਂ ਰਿਕੁਆਇਰਮੈਂਟਸ, ਨੌਸ ਵਾਲੀਆਂ, ਹੋਰ ਇਦਾਂ ਦੀਆਂ ਜਿਹੜੀਆਂ ਚੀਜ਼ਾਂ ਨਾਲ ਆ। ਦੂਜੇ ਪਾਸੇ ਜੇ ਆਪਾਂ ਇਹ ਆਊਟਲੁੱਕ ਵੀ ਥੋੜਾ ਦੱਸਿਓ ਵੀ ਫਰੇਟ ਦੇ ਵੋਲਿਊਮ ਨੂੰ ਲੈ ਕੇ, ਮੈਕਸੀਕੋ ਤੇ ਚਾਈਨਾ ਦੇ ਨਾਲ ਜਿਹੜਾ ਟੈਰਿਫ ਵਾਲਾ ਰੌਲਾ, ਇੰਡੀਆ ਦੇ ਨਾਲ ਜਿਹੜਾ ਟੈਰਿਫ ਵਾਲਾ ਜਿਹੜਾ ਉਹ ਰੌਲਾ ਆ, ਉਹਦਾ ਆਪਾਂ ਨੂੰ ਫਰੇਟ ਵੋਲਿਊਮ ਦੇ ਉੱਤੇ ਕਿੰਨਾ ਕੁ ਅਸਰ ਜਿਹੜਾ ਡੈਫੀਨਿਟਲੀ ਰਾਜਕਰਨ, ਤੁਹਾਡੀ ਮੇਰੇ ਖਿਆਲ ਜਿਹੜੀ ਆਵਾਜ਼ ਹੈ ਮੇਰੇ ਕੋਲ ਇੱਧਰ ਸਟਾਪ ਹੋ ਗਈ ਹੈ ਜੀ। ਕੋਈ ਨਹੀਂ, ਸੌਰੀ। ਤੇ ਜਿਹੜਾ ਆਊਟਲੁੱਕ ਹੈਗਾ ਫਰੇਟ ਦਾ, ਦੇਖੋ ਇੰਨੇ ਕੁ ਇਸ ਵੇਲੇ, ਅੱਗੇ ਹੁੰਦੇ ਸੀਗੇ ਬਹੁਤ ਥੋੜੇ ਫੈਕਟਰ ਜਿਹੜੇ ਤੁਸੀਂ ਕੈਲਕੂਲੇਟ ਕਰਦੇ ਸੀਗੇ, ਉਹਨਾਂ ਕਰਕੇ ਹੁੰਦਾ ਸੀਗਾ। ਹੁਣ ਇੰਨੇ ਕੁ ਮੂਵਿੰਗ ਫੈਕਟਰ ਹੈਗੇ ਆ ਕਿ ਪਤਾ ਨਹੀਂ ਲੱਗ ਰਿਹਾ ਹੈਗਾ ਕਿ ਐਗਜ਼ੈਕਟਲੀ ਕੀ ਹੋਣਾ ਹੈਗਾ। ਬਹੁਤ ਜਿਹੜਾ ਫਰੇਟ ਬਾਹਰੋਂ ਆਉਣ ਵਾਲਾ ਸੀ, ਆ ਰਿਹਾ ਜਾਂ ਆਉਣਾ ਆ, ਟੈਰਿਫ ਦੀ ਜਿਹੜੀ ਆ ਪ੍ਰੋਬਲਮ ਕਰਕੇ ਚੱਲਦੇ ਕਰਕੇ ਬਹੁਤ ਜਿਹੜਾ ਫਰੇਟ ਹੈਗਾ ਉਹ ਇਧਰ ਡਿਵਰਟ ਹੋ ਰਿਹਾ ਕਿਸੇ ਹੋਰ ਕੰਟਰੀਆਂ 'ਚ, ਜਾਂ ਉਹ ਜਿਹੜਾ ਫਰੇਟ ਹੈਗਾ ਆ, ਜਾਂ ਉਹ ਬਹੁਤ ਘੱਟ ਆਰਡਰ ਹੋ ਰਿਹਾ। ਕਿਉਂਕਿ ਜਿਹੜੇ ਸਮਾਨ ਦੇ ਉੱਤੇ 50% ਵੀ ਟੈਰਿਫ ਹੈਗਾ ਆ, ਆਬਵੀਅਸਲੀ ਆਪਾਂ ਨੂੰ ਪਤਾ ਹੈ ਕਿ ਜਿਹੜੀ ਕੀਮਤ ਹੋ ਜਾਂਦੀ ਹੈ ਤੇ ਉਹਦੇ ਨਾਲ ਉਹ ਆਰਡਰਸ ਜਿਹੜੇ ਆ ਉਹ ਕਾਫੀ ਘਟ ਜਾਣਗੇ। ਸੋ ਮੇਰੇ ਖਿਆਲ ਦੇ ਵਿੱਚ ਤਾਂ ਜਿਹੜੇ ਹਿਸਾਬ ਦੇ ਨਾਲ ਇਸ ਵੇਲੇ ਚੱਲ ਰਿਹਾ ਹੈਗਾ, ਫਰੇਟ ਜਿਹੜਾ ਹੈਗਾ ਉਹ ਕਾਫੀ ਉਹਦੀ ਜਿਹੜੀ ਕੁਆਂਟੀਟੀ ਆ ਸਕਵੀਜ਼ ਹੋਊਗੀ, ਬਟ ਉਹਦੇ ਨਾਲ ਦੂਜੀ ਜਿਹੜੀ ਕਪੈਸਿਟੀ ਆ ਉਹ ਵੀ ਘਟ ਰਹੀ ਹੈਗੀ ਹੈ। ਇਸ ਕਰਕੇ ਪ੍ਰੋਬੇਬਲੀ ਅਜੇ ਤੱਕ ਤਾਂ ਜਿਹੜਾ ਆ ਪੋਜ਼ਿਟਿਵ ਇਫੈਕਟ ਹੀ ਹੈਗਾ ਆ ਇੰਡਸਟਰੀ ਦੇ ਉੱਤੇ, ਪਰ ਆਉਣ ਵਾਲੇ ਸਮੇਂ 'ਚ ਦੇਖਿਆ ਜਾਊ। ਇੱਕ ਰਮਨ ਜੀ, ਹਰਜੋਤ ਜੀ, ਇਹ ਜਿਹੜਾ ਦੱਸਿਆ ਜਾ ਰਿਹਾ ਆ ਵੀ ਯੂਐਸ ਸਪੌਟ ਮਾਰਕੀਟ, ਟਰੱਕਿੰਗ ਸਪੌਟ ਮਾਰਕੀਟ ਆ, ਅਰਲੀ ਸਾਈਨਸ ਆਫ ਰਿਕਵਰੀ ਜਿਹੜਾ ਉਹ ਸ਼ੋ ਕਰ ਰਿਹਾ ਆ। ਰਮਨ ਜੀ, ਕਿੱਦਾਂ ਇਹ ਇੰਡਸਟਰੀ ਇਸ ਦੇ ਵਿੱਚ, ਇਟਸ ਅ ਗੁੱਡ ਨਿਊਜ਼ ਵੀ ਇਦਾਂ ਦੀ ਗੱਲ ਸੁਣਨੀ ਵੀ ਇਸ ਟਾਈਮ, ਅਰਲੀ ਸਾਈਨਸ ਆਫ ਰਿਕਵਰੀ? ਰਾਜਕਰਨ, ਸੁਣਨ ਨੂੰ ਬੜੀ ਵਧੀਆ ਲੱਗਦੀ ਹੈ, ਚੰਗੀ ਲੱਗਦੀ ਹੈ, ਪਰ ਇਸ ਵੇਲੇ ਇੱਕ ਜਿਹੜਾ ਰੈੱਡ ਫਲੈਗ ਹੈਗਾ ਉਹ ਇਹ ਆ ਰਿਹਾ ਹੈਗਾ ਕਿ ਬਹੁਤ ਜਿਹੜਾ ਯੂਐਸ ਦਾ ਸਪੌਟ ਰੇਟ ਹੈਗਾ ਉਹ ਉਹਨਾਂ ਦੇ ਜਿਹੜੇ ਉਹਨਾਂ ਦੇ ਰੇਟ ਸੈੱਟ ਕਰਨ ਵਾਲੇ ਜਾਂ ਉਹਨਾਂ ਦੇ ਰੇਟ ਲੈਣ ਵਾਲੇ ਜਾਂ ਜਿਹੜੇ ਸੋ ਕਾਲਡ ਕਹਿ ਲਓ ਜੀ ਡਿਸਪੈਚ ਸਰਵਿਸਿਜ਼ ਜਾਂ ਡਿਸਪੈਚ ਕਰਦੇ ਹੈਗੇ, ਲੈਂਦੇ ਹੈਗੇ ਆ, ਲੋਡ ਲੈਂਦੇ ਹੈਗੇ ਆ, ਉਹ ਇਸ ਵੇਲੇ ਆਊਟ ਆਫ ਯੂਐਸ ਹੈਗੇ ਆ। ਉਹਨਾਂ ਦੇ ਕਰਕੇ ਇਸ ਇੰਡਸਟਰੀ ਦੇ ਕੀ ਅਸਰ ਪੈਣਾ ਹੈਗਾ ਉਹ ਆਪਾਂ ਸਾਰਿਆਂ ਨੂੰ ਪਤਾ ਹੈਗਾ ਕਿ ਜਿਹੜਾ ਇਨਸਾਨ ਇੱਥੇ ਨਹੀਂ ਬੈਠਾ ਹੈਗਾ ਜਾਂ ਇੱਥੇ ਉਹ ਕਦੀ ਆਇਆ ਨਹੀਂ ਹੈਗਾ ਯੂਐਸ ਦੇ ਵਿੱਚ, ਉਹ ਕਿਸੇ ਵੀ ਕੰਟਰੀ 'ਚ ਬਾਹਰ ਬੈਠਾ ਹੈਗਾ, ਚਾਹੇ ਉਹ ਇੰਡੀਆ, ਪਾਕਿਸਤਾਨ, ਯੂਕਰੇਨ, ਵਾਟਐਵਰ ਕਿਹੜੇ ਵੀ ਕੰਟਰੀ 'ਚ ਬੈਠਾ ਹੈਗਾ, ਉਹ ਜੇ ਇੱਥੋਂ ਦੇ ਲੋਡਾਂ ਦੇ ਰੇਟਸ ਜਿਹੜੇ ਆ ਉਹ ਸੈੱਟ ਕਰਨ ਦੀ ਕੋਸ਼ਿਸ਼ ਕਰ ਰਿਹਾ, ਜਾਂ ਉਹ, ਮੈਂ ਇਹ ਨਹੀਂ ਕਹੂੰਗਾ ਸੈੱਟ ਕਰਨ ਦੀ ਕੋਸ਼ਿਸ਼ ਕਰ ਰਿਹਾ, ਮੈਂ ਇਹ ਕਹੂੰਗਾ ਕਿ ਉਹ ਲੋਡ ਲੈਣ ਦੀ ਕੋਸ਼ਿਸ਼ ਕਰ ਰਿਹਾ ਤੇ ਉਹ ਤੇ ਬਿਡਿੰਗ ਕਰ ਰਿਹਾ, ਉਹਦੀ ਬਿਡਿੰਗ ਵਰਸਸ ਜਿਹੜੀ ਯੂਐਸ ਦੀ ਬਿਡਿੰਗ ਹੈਗੀ ਆ ਉਹ ਬਹੁਤ ਜ਼ਿਆਦਾ ਜ਼ਮੀਨ ਆਸਮਾਨ ਦਾ ਫਰਕ ਹੈਗਾ। ਸੋ ਆਈ ਥਿੰਕ ਜਿਹੜਾ ਇਸ ਵੇਲੇ ਇਸ਼ੂ ਇਹ ਖੜਾ ਹੋਣ ਜਾ ਰਿਹਾ, ਜਿਹੜਾ ਰੈੱਡ ਫਲੈਗ ਮੈਂ ਕਿਹਾ ਹੈਗਾ, ਉਹ ਇਹ ਖੜਾ ਹੋਣ ਜਾ ਰਿਹਾ ਕਿ ਜਿਵੇਂ ਜਿਵੇਂ ਅਸੀਂ ਬਾਹਰ ਆਪਣਾ ਜਿਹੜਾ ਕੰਮ ਜਿਹੜਾ ਲੈ ਕੇ ਜਾ ਰਹੇ ਹੈਗੇ ਆ, ਉਹਨਾਂ ਲੋਕਾਂ ਦੇ ਹੱਥ ਦੇ ਵਿੱਚ ਜਿਨ੍ਹਾਂ ਨੂੰ ਇੰਡਸਟਰੀ ਦੇ ਬਾਰੇ 'ਚ ਕੁਛ ਨਹੀਂ ਪਤਾ ਹੈਗਾ, ਇੱਥੋਂ ਦੀ ਲੋਕਲ ਏਰੀਏ ਬਾਰੇ ਕੁਛ ਨਹੀਂ ਪਤਾ ਹੈਗਾ, ਡਰਾਈਵਿੰਗ ਬਾਰੇ ਕੁਛ ਨਹੀਂ ਪਤਾ ਹੈਗਾ। ਸੋ ਤੁਸੀਂ ਵੈਲ ਇਮੈਜਿਨ ਕਰ ਸਕਦੇ ਆ ਕਿ ਉਹਦੇ ਹੱਥ ਦੇ ਵਿੱਚ ਤੁਸੀਂ ਆਪਣਾ ਕਾਰੋਬਾਰ ਦੇ ਰਹੇ ਆ, ਆਪਣਾ ਕੰਮ ਦੇ ਰਹੇ ਆ, ਤੇ ਉਹ ਕਿੰਨੇ ਕੁ ਡਿਸੀਜਨ ਜਿਹੜੇ ਬਣਾ ਸਕਦੇ ਆ। ਕਾਲ ਦਾ ਵੀ ਦੱਸਿਓ ਰਮਨ ਜੀ, ਜਿਹੜਾ ਤੁਸੀਂ ਆਫ ਦੀ ਏਅਰ ਦੱਸਿਆ ਸੀਗਾ ਵੀ ਕੀ ਕਾਲ ਆਈ ਹੈ ਤੇ ਕਿੰਨੇ ਦੇ ਵਿੱਚ ਕਿੰਨੇ ਸਾਲ ਦਾ ਜਿਹੜਾ ਲੋਡ ਉਹ ਦੱਸ ਰਹੇ ਸੀਗੇ ਵੀ ਕੀ ਮਾਹੌਲ ਬਣਿਆ ਪਿਆ, ਵੀ ਕਿੱਦਾਂ ਬੇੜਾ ਗਰਕ ਫਿਰ ਇਸ ਹਿਸਾਬ ਦੇ ਨਾਲ ਉਹ ਫਿਰ ਗਾਂਹ ਹੋਣਾ ਹੀ ਆ। ਹੁਣ ਦੇਖੋ ਇਹੋ ਹੀ ਚੀਜ਼ ਸੀਗੀ ਕਿ ਮੈਂ ਫ੍ਰਿਜ਼ੋ ਦੇ ਵਿੱਚ ਸੀਗਾ ਤੇ ਫ੍ਰਿਜ਼ੋ 'ਚ ਗੱਲ ਹੋਈ ਹੈ ਕਿ ਡਰਾਈਵਰ ਨੇ ਮੈਨੂੰ ਆਣ ਕੇ, ਓਨਰ ਆਪਰੇਟਰ ਸੀਗਾ, ਉਹਨੇ ਮੈਨੂੰ ਆਣ ਕੇ ਫੋਨ ਕਰਾਇਆ ਤੇ ਦੱਸਿਆ ਕਿ ਭਈ ਆਹ ਗੱਲ ਸੁਣੋ, ਜਿਹੜੀ ਵੀ ਇੰਡੀਆ ਤੋਂ ਬੰਦਾ ਕਾਲ ਕਰ ਰਿਹਾ ਹੈਗਾ ਤੇ ਐਮਾਜ਼ਨ ਦੇ ਲੋਡ ਲੈ ਕੇ ਦੇਣ ਨੂੰ ਰੈਡੀ ਹੈਗਾ ਤੇ $2000 ਦਾ ਕਹਿੰਦਾ ਮੈਨੂੰ ਸਾਲ ਦਾ ਦੇ ਦਿਓ ਤੁਸੀਂ, $2000 ਸਾਲ ਦੇ ਵਿੱਚ, ਸਾਲ ਦੇ ਲੋਡ। ਤੇ ਉਹਦੇ ਵਿੱਚ ਹੁਣ ਤੁਸੀਂ ਇਹ ਹਿਸਾਬ ਲਾਓ ਵੀ ਜਿਹੜੇ ਬੰਦੇ ਨੇ 2000 ਦੇ ਵਿੱਚ ਤੁਹਾਡੇ ਸਾਲ, ਤੁਸੀਂ ਚੀਪ ਦੇਖ ਕੇ ਸ਼ਾਇਦ ਹੋ ਸਕਦਾ ਉਹਦੇ ਕੋਲੋਂ ਲੋਡ ਲੈਣੇ ਸ਼ੁਰੂ ਕਰ ਦਿਓ, ਪਰ ਉਹਦੇ ਨਾਲ ਤੁਹਾਡੀ ਆਉਣ ਵਾਲੀ ਫਿਊਚਰ ਚੀਜ਼ ਤੇ ਕੀ ਅਸਰ ਪੈਣਾ ਤੁਹਾਨੂੰ ਇਹ ਸੋਚਣਾ ਚਾਹੀਦਾ। ਤੁਹਾਨੂੰ ਇਹ ਦਿਮਾਗ 'ਚ ਰੱਖਣਾ ਚਾਹੀਦਾ ਕਿ ਜੇ ਇਹ ਬੰਦਾ, ਕਿਉਂਕਿ ਕੱਲ ਨੂੰ ਉਹੋ ਹੀ ਲੋਡ ਜਿਹੜੇ ਆ ਉਹਨਾਂ ਦੀ ਇਨਫੋਰਮੇਸ਼ਨ ਬਾਹਰ ਜਾਣੀ ਆ, ਉਹੋ ਹੀ ਲੋਡ ਜਿਹੜੇ ਆ ਉਹ ਚੋਰੀ ਹੋਣੇ ਸ਼ੁਰੂ ਹੋਣੇ ਆ। ਹੁਣ ਬਹੁਤ ਵਾਰੀ ਲੋਕਾਂ ਦੀ ਕਾਲ ਆਉਂਦੀ ਆ ਜੀ ਭਾਜੀ ਸਾਡੀ ਅਥਾਰਟੀ ਤੇ ਲੋਡ ਬੁੱਕ ਹੋਣੇ ਸ਼ੁਰੂ ਹੋ ਗਏ। ਹੁਣ ਉਹ ਲੋਡ ਤੁਹਾਡੀ ਅਥਾਰਟੀ ਤੇ ਬੁੱਕ ਕੌਣ ਕਰ ਰਿਹਾ ਹੈਗਾ?
ਉਹ ਕਿਤੇ ਨਾ ਕਿਤੇ ਤੁਹਾਡੀ ਜਿਹੜੀ ਅਥਾਰਟੀ ਆ, ਕਿਤੇ ਨਾ ਕਿਤੇ ਤੁਹਾਡੇ ਜਿਹੜੇ ਕ੍ਰੈਡੈਂਸ਼ੀਅਲਸ ਆ ਉਹ ਲੀਕ ਹੋਏ ਆ, ਕਿਸੇ ਨਾ ਕਿਸੇ ਕੋਲ ਪਹੁੰਚੇ ਆ, ਤਾਂ ਹੀ ਕੋਈ ਕਰ ਰਿਹਾ। ਠੀਕ ਹੈ ਨਾ। ਕੰਪਨੀਆਂ ਹੀ ਉੱਥੇ ਚਲੇ ਗਈਆਂ ਨਾ ਡਿਸਪੈਚ ਦੀਆਂ, ਉਹ ਤੇ ਇੱਥੋਂ ਵਾਲੀਆਂ ਕੰਪਨੀਆਂ ਨੇ ਉੱਥੇ ਬੰਦੇ ਹਾਇਰ ਕਰ ਲਏ ਸੀਗੇ, ਉਹ ਫਿਰ ਅੱਗੋਂ ਫਿਰ ਡਾਟਾ ਚੋਰੀ ਹੋਈ ਜਾਂਦਾ ਹੁਣ। ਇੱਕ ਤਾਂ ਇਦਾਂ ਆ ਰਾਜਕਰਨ ਕਿ ਇੱਥੋਂ ਵਾਲੀ ਕੰਪਨੀਆਂ ਨੇ ਉੱਥੇ ਬੰਦੇ ਹਾਇਰ ਕਰ ਲਏ, ਠੀਕ ਆ। ਹੁਣ ਕੁਛ ਇੱਕ ਜੈਨੂਇਨ ਕੰਪਨੀਆਂ ਸੀਗੀਆਂ ਜਿਨ੍ਹਾਂ ਨੇ ਬੰਦੇ ਮੰਨ ਲਓ ਹਾਇਰ ਕਰ ਲਏ। ਹੁਣ ਉਹ ਬੰਦਾ 2 ਮਹੀਨੇ ਕੰਮ ਕੀਤਾ ਤੁਹਾਡੀ ਕੰਪਨੀ ਚੋਂ, ਮੁੜ ਕੇ ਕਿਸੇ ਹੋਰ ਕੰਪਨੀ 'ਚ ਚਲਾ ਗਿਆ। ਹੁਣ ਉਹ ਕਿਹੜੀ ਕੰਪਨੀ 'ਚ ਗਿਆ, ਤੁਹਾਡੀ ਇਨਫੋਰਮੇਸ਼ਨ ਕਿੰਨੀ ਨਾਲ ਲੈ ਕੇ ਗਿਆ, ਉੱਥੇ ਜਾ ਕੇ ਉਹ ਕੀ ਕਰਦਾ ਉਸ ਇਨਫੋਰਮੇਸ਼ਨ ਨਾਲ, ਜਾਂ ਕਿਹਨੂੰ ਦਿੰਦਾ ਆ। ਹੁਣ ਇੱਥੇ ਤਾਂ ਇਹ ਵੀ ਦੇਖਣ 'ਚ ਆਇਆ ਕਿ ਆਪਣੇ ਖਾਸ ਕਰਕੇ ਜੇ ਆਪਾਂ ਗੱਲ ਕਰੀਏ ਮੋਹਾਲੀ ਚੰਡੀਗੜ੍ਹ ਵਗੈਰਾ ਏਰੀਏ ਦੀ ਗੱਲ ਕਰੀਏ, ਤੇ ਉੱਥੇ ਜਿਹੜੇ ਆਫਿਸਿਸ ਆ ਉਹ ਇੱਕ ਤੋਂ ਦੂਜੇ ਨਾਲ ਸਟੇ ਪਏ ਆ ਸਾਰੇ। ਇੱਕ ਬਿਲਡਿੰਗ ਦੇ ਵਿੱਚ ਕਿੰਨੇ ਆਫਿਸ ਹੈਗੇ ਆ। ਸੋ ਉੱਥੇ ਜਿਹੜਾ ਕੰਮ ਚੱਲ ਰਿਹਾ ਹੈਗਾ, ਉੱਥੇ ਜਿਹੜੀ ਤੁਹਾਡੀ ਇਨਫੋਰਮੇਸ਼ਨ ਹੈਗੀ ਆ ਉਹਦੀ ਸੇਫਟੀ ਜਿਹੜੀ ਹੈਗੀ ਆ ਉਹ ਬਿਲਕੁਲ ਹੀ ਜ਼ੀਰੋ ਦੇ ਬਰਾਬਰ ਆ। ਕੋਈ ਸੇਫਟੀ ਨਹੀਂ, ਅਕਾਊਂਟੇਬਿਲਟੀ ਨਹੀਂ, ਇਹ ਕੋਈ ਅਕਾਊਂਟੇਬਿਲਟੀ ਥੋੜੀ ਆ ਉਹਨਾਂ ਦੀ ਉੱਥੇ ਦੇ ਲਈ। ਭਾਈ ਇੱਥੋਂ ਤੱਕ ਰਾਜਕਰਨ, ਇੱਥੋਂ ਤੱਕ ਕਿ ਬੰਦੇ ਆਪਣੇ ਪੈਸੇ ਉੱਥੇ ਟ੍ਰਾਂਸਫਰ ਲੈ ਲੈਂਦੇ ਆ, ਉੱਥੇ ਕਰ ਲੈਂਦੇ ਆ, ਤੇ ਜਿਹਨੇ ਲੋਡ ਕੀਤਾ ਹੁੰਦਾ ਉਹ ਪੈਸਿਆਂ ਨੂੰ ਇੱਥੇ ਰੌਂਦਾ ਫਿਰਦਾ ਆ। ਹੁਣ ਤੁਸੀਂ ਇਹ ਵੀ ਦੇਖੋ ਨਾ, ਇਹ ਕੇਸ ਦੇ ਵਿੱਚ ਬੰਦਾ ਲਾਲਚ ਨੂੰ, ਜਿੰਨਾ ਤੁਸੀਂ ਕਿਹਾ ਵੀ ਗਰੀਡ ਨੂੰ ਕਰ ਵੀ ਲਓ ਵੀ ਚੱਲ 2000 ਦੇ ਵਿੱਚ ਸਾਲ ਦੇ ਲੋਡ, ਅਗਲਾ 2000 ਲੈ ਕੇ ਭੱਜ ਗਿਆ, ਬਾਅਦ ਲੋਡ ਨਾ ਫੜਾਇਆ, ਫਿਰ ਕਿਸੇ ਹੋਰ ਦਊਂਗੇ ਥਾਂ ਤੇ। ਕੋਈ ਅਕਾਊਂਟੇਬਿਲਟੀ ਨਹੀਂ ਉਹਦੀ ਅਕਾਊਂਟੇਬਿਲਟੀ ਕੋਈ ਜਵਾਬ ਦੇ ਹੈ ਮੈਂ ਕਿਹੜਾ ਕੋਈ ਜਵਾਬ ਦੇ ਥੋੜੀ ਆ। ਉੱਥੇ ਕੋਈ ਬੰਦਾ ਬੈਠਾ, ਉੱਥੇ ਜੋ ਮਰਜ਼ੀ ਉੱਥੇ ਬੈਠੇ ਸਰਹੱਦੋਂ ਪਾਰ ਜੋ ਮਰਜ਼ੀ ਕਰੀ ਜਾਣ ਉੱਥੇ। ਭਾਈ ਤੁਸੀਂ ਰਾਜਕਰਨ ਇੱਥੋਂ ਤੱਕ ਮੇਰੇ ਕੋਲ ਕੇਸਿਸ ਆਏ ਆ ਕਿ ਜਿੱਥੇ ਇੱਕ ਪਾਰਟਨਰ ਇੱਥੇ ਬੈਠਾ ਆ, ਦੂਜਾ ਪਾਰਟਨਰ ਜਿਹੜਾ ਇੰਡੀਆ ਵਾਲੇ ਆਪਣੀ ਆਪਰੇਸ਼ਨ ਦੀ ਟੇਕ ਕੇਅਰ ਕਰ ਰਿਹਾ। ਠੀਕ ਹੈ। ਇੱਥੋਂ ਵਾਲਾ ਪਾਰਟਨਰ ਬਿਮਾਰ ਹੋਇਆ, ਇੰਡੀਆ ਵਾਲੇ ਪਾਰਟਨਰ ਨੇ ਉੱਥੇ ਬੈਠੇ ਸਾਰੀ ਕੰਪਨੀ ਟ੍ਰਾਂਸਫਰ ਕਰਕੇ ਆਪਣੇ ਨਾਲ ਲਵਾ ਲਈ। ਜਦੋਂ ਇੱਥੋਂ ਵਾਲਾ ਬਿਮਾਰੀ ਤੋਂ ਉੱਠ ਕੇ ਵਾਪਸ ਆਇਆ ਤੇ ਦੇਖਿਆ ਉਹਦੇ ਹੱਥ 'ਚ ਕੁਝ ਵੀ ਨਹੀਂ ਕਰ, ਬਸ ਕਰ ਗਿਆ, ਹੜੱਪ ਗਿਆ, ਸਾਰਾ ਲੈ ਗਿਆ। ਇਹ ਤਾਂ ਲੋਕ ਸੰਗਦੇ ਨਹੀਂ ਦੱਸਦੇ ਹੁਣੇ ਵੀ ਇਦਾਂ ਹੋ ਗਿਆ ਉਹਨਾਂ ਦੇ ਨਾਲ। ਹਾਂ ਨਹੀਂ, ਇਹ ਕਾਲ ਮਤਲਬ ਮੈਂ ਕੋਈ ਆਪਣੇ ਕੋਲੋਂ ਨਹੀਂ ਦੱਸ ਰਿਹਾ, ਕਾਲਸ ਆਉਂਦੀਆਂ ਜਿਹੜੀਆਂ ਦੱਸਦੇ ਆ ਲੋਕੀ, ਜਿੱਦਾਂ ਦੀਆਂ ਉਹਨਾਂ ਨਾਲ ਟ੍ਰੈਜਡੀਜ਼ ਹੋ ਰਹੀਆਂ, ਜਿੱਦਾਂ ਦੇ ਕੰਮ ਹੋ ਰਹੇ ਉਹ ਦੱਸਦੇ ਆ, ਤਾਂ ਆਪਾਂ ਨੂੰ ਪਤਾ ਲੱਗਦਾ, ਨਹੀਂ ਤਾਂ ਆਪਾਂ ਕਿੱਥੋਂ ਪਤਾ ਲੱਗਦਾ।